एक नजर, एक नजर, एक नजर। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਐਪੀਸੋਡ ਦੇ ਵਿੱਚ ਸਾਡੇ ਨਾਲ ਪ੍ਰਿੰਸੀਪਲ ਸੁਖਵੰਤ ਸਿੰਘ ਮੌਜੂਦ ਸਨ। ਅਸੀਂ ਉਹਨਾਂ ਦੇ ਨਾਲ ਕਰ ਰਹੇ ਸੀ ਗੱਲਬਾਤ ਗੁਰਮਤ ਰਾਗਾਂ ਦੇ ਬਾਰੇ ਦੇ ਵਿੱਚ, ਤੇ ਅੱਜ ਵੀ ਸਾਡੇ ਨਾਲ ਉਹ ਸਟੂਡੀਓ ਦੇ ਵਿੱਚ ਮੌਜੂਦ ਨੇ। ਸੋ ਗੱਲ ਕਰਾਂਗੇ ਪ੍ਰਿੰਸੀਪਲ ਸੁਖਵੰਤ ਸਿੰਘ ਹੋਣਾ ਦੇ ਨਾਲ ਗੁਰਮਤ ਰਾਗਾਂ ਦੀ, ਸੰਗੀਤ ਦੀ, ਅਤੇ ਉਹਨਾਂ ਦੁਆਰਾ ਜੋ ਤਾਲੀਮ ਲੈ ਕਰਕੇ ਰਾਗੀ ਸਿੰਘ ਪੰਥ ਅਤੇ ਕੌਮ ਦੀ ਸੇਵਾ ਕਰ ਰਹੇ ਹੈ ਉਹਨਾਂ ਦੀ ਤਾਲੀਮ ਦੇ ਬਾਰੇ ਦੇ ਵਿੱਚ। ਸੋ ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ, ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ। ਤੁਸੀਂ ਜੱਜਮੈਂਟ ਦੀ ਗੱਲ ਕੀਤੀ ਸੀਗੀ, ਔਰ ਆਮ ਅਸੀਂ ਦੇਖਦੇ ਹਾਂ ਵੀ ਅੱਜ ਕੱਲ੍ਹ TV ਦੇ ਉੱਪਰ ਬਹੁਤ ਸਾਰੇ ਰਿਐਲਿਟੀ ਸ਼ੋਜ਼ ਚੱਲ ਰਹੇ ਨੇ। ਵੌਇਸ ਆਫ ਪੰਜਾਬ, ਸਾਰੇ ਗਾਮਾ, ਹੋਰ ਸਟਾਰ ਪਲੱਸ 'ਤੇ ਵੀ ਆਉਂਦਾ ਹੈ। ਬੜੇ ਬੜੇ ਤਰ੍ਹਾਂ ਦੇ ਰਿਐਲਿਟੀ ਸ਼ੋਅ ਨੇ। ਈਵਨ ਕੀਰਤਨ ਨੂੰ ਲੈ ਕੇ ਵੀ ਰਿਐਲਿਟੀ ਸ਼ੋਅ ਹੋਏ ਨੇ। ਆਪਾਂ ਰਿਐਲਿਟੀ ਸ਼ੋਅ ਕਹਿ ਤਾਂ ਨਹੀਂ ਸਕਦੇ, ਬਟ ਇੱਕ TV ਦੇ ਮਾਧਿਅਮ ਹੈ। TV ਦਾ ਇੱਕ ਗੁਰਬਾਣੀ ਬੇਸਡ ਉਹ ਹੈ, ਇਸ ਲਈ ਉਹ ਸ਼ੋਅ ਹੀ ਮੰਨਿਆ ਜਾਂਦਾ ਹੈ। ਭਲੋ ਭਲੋ ਰੇ ਕੀਰਤਨੀ ਆਇਆ। ਮੈਂ ਇੱਕ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਸਾਰੇ ਜਿੰਨੇ ਵੀ ਈਵੈਂਟ ਨੇ ਇਹਨਾਂ ਦੇ ਵਿੱਚ ਹੋ ਰਹੀ ਜਜਮੈਂਟ, ਇੱਕ ਐਜ਼ ਅ ਬੀਇੰਗ ਸਿੱਖ, ਇੱਕ ਸੱਚਾ ਸੁੱਚਾ ਸਿੱਖ, ਦਿਲੋਂ ਤੁਹਾਡੀ ਕੀ ਆਵਾਜ਼ ਹੈ ਕਿ ਜਜਮੈਂਟ ਉੱਥੇ ਸਹੀ ਹੁੰਦੀ ਹੈ, ਕਿ ਉਹ ਵਾਕਈ ਉਹਨਾਂ ਨੂੰ ਪਰਖਦੇ ਨੇ, ਜਾਂ ਫਿਰ ਇੱਕ TRP ਹੈ? ਨਹੀਂ, ਦੇਖੋ ਦੋਵੇਂ ਚੀਜ਼ਾਂ ਚੱਲਦੀਆਂ ਜੀ। ਗੁਰਬਾਣੀ ਵਾਲੇ ਪਾਸੇ ਦੀ ਮੈਂ ਗੱਲ ਕਰਦਾ, ਉੱਥੇ ਦੋਵੇਂ ਚੀਜ਼ਾਂ ਚੱਲਦੀਆਂ। TRP ਇਸ ਤਰ੍ਹਾਂ ਕਿ ਜਦੋਂ ਕੋਈ ਟੈਲੀਵਿਜ਼ਨ ਤੇ ਰਿਐਲਿਟੀ ਸ਼ੋਅ ਹੁੰਦਾ ਨਾ, ਹਮੇਸ਼ਾ ਜਿਹੜੇ ਜੱਜਸ ਬੈਠੇ ਨੇ ਉਹ ਸੈਲੀਬ੍ਰਿਟੀ ਹੋਣਗੇ, ਤੁਸੀਂ ਸਮਝਦੇ ਹੋ ਨਾ, ਉਹ ਆਮ ਤੇ ਹੋਣਗੇ ਨਹੀਂ। ਉਹਨਾਂ ਦੀ ਆਪਣੀ ਵੀ ਇੱਕ ਸ਼ਾਖ ਹੁੰਦੀ ਹੈ, ਇੱਜ਼ਤ ਹੁੰਦੀ ਕਹਿ ਲਓ, ਹਨਾ। ਸਾਰਾ ਸੰਸਾਰ ਉਹਨੂੰ ਦੇਖ ਰਿਹਾ। ਦੋ ਤਿੰਨ ਗੱਲਾਂ ਨੇ। ਇੱਕ ਮੰਨ ਲਓ ਕਿ ਮਤਲਬ ਮੇਰਾ ਕੋਈ ਸਾਡਾ ਕੋਈ ਪਸੰਦ ਵਾਲਾ ਬੱਚਾ ਹੈ, ਕਈ ਵਾਰੀ ਕੁਝ ਭਾਵਨਾ ਪਰ ਉੱਥੇ ਸੰਗੀਤ ਇੰਨਾ ਡੂੰਘਾ ਨਹੀਂ ਹੁੰਦਾ ਜਿਹੜਾ ਕੋਈ ਦੇਖ ਰਿਹਾ। ਸਾਨੂੰ ਹਮੇਸ਼ਾ ਛੋਟਾ ਬੱਚਾ ਚੰਗਾ ਲੱਗਦਾ, ਹਨਾ, ਦੇਖ ਰਹੇ। ਮੇਰੀ ਭਾਵਨਾ ਕਿਸੇ ਨੇ ਯਾਰ ਆ ਚੰਗਾ ਸੀ, ਇਹਨੂੰ ਕਿਉਂ ਕੱਢਤਾ। ਪਰ ਜਿਹੜੇ ਜੱਜਸ ਨੇ ਉਹਨਾਂ ਨੇ ਟੈਕਨੀਕਲ ਗੱਲਾਂ, ਕਿਉਂਕਿ ਜਿਹੜਾ ਰਿਐਲਿਟੀ ਸ਼ੋਅ ਦੇ ਵਿੱਚ ਆਇਆ ਸਾਰੇ A to ਮਤਲਬ ਬੈਸਟ ਹੀ ਹੁੰਦੇ ਨੇ, ਟੌਪ ਦੇ ਹੁੰਦੇ ਨੇ, ਹਨਾ। ਤੇ ਉਹਦੇ ਵਿੱਚ ਕੀ ਹੈ ਕਿ ਨਿੱਕੀ ਨਿੱਕੀ ਗੱਲਾਂ ਕਰਕੇ ਕਿਸੇ ਦੇ ਭਾਵ ਬਦਲਦੇ ਨੇ। ਜੇ ਉਹਨਾਂ ਨਾ ਇਨਸਾਫੀ ਹੋਈ ਹੈ, ਇਹ ਠੀਕ ਸੀ, ਇਹ ਠੀਕ ਸੀ। ਹਰ ਘਰ ਦੇ ਵਿੱਚ ਹਰ ਇੱਕ ਨੇ ਆਪੋ ਆਪਣਾ, ਪਿਤਾ ਨੇ ਕਹਿਣਾ ਨਹੀਂ ਉਹ ਠੀਕ ਹੈ, ਮਾਂ ਨੇ ਕਹਿਣਾ ਨਹੀਂ ਉਹ ਠੀਕ ਸੀ। ਘਰ ਵਿੱਚ ਹੀ ਤੁਸੀਂ ਤੁਹਾਡੇ ਘਰਾਂ 'ਚ ਵੀ ਹੁੰਦਾ ਨਾ। ਜੀ ਜੀ। ਪਰ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੇ ਨਾ ਇਨਸਾਫੀ ਹੁੰਦੀ ਹੈ। ਹਾਂ, ਇੱਕ ਮਤਲਬ ਕੋਈ ਸਟ੍ਰੈਟਜੀ, ਜਿਵੇਂ ਕੋਈ ਵੋਟਿੰਗ ਦਾ ਹੁੰਦਾ ਹੈ ਚੈਨਲਾਂ 'ਚ ਵੱਡਿਆਂ 'ਚ, ਨੈਚੁਰਲੀ ਚੰਗੇ ਬੰਦੇ ਕਈ ਵਾਰੀ ਵੋਟਿੰਗ ਕਰਕੇ ਪਿੱਛੇ ਰਹਿ ਸਕਦੇ ਨੇ, ਕਿਉਂਕਿ ਇੱਕ ਸਟ੍ਰੈਟਜੀ ਬਣੀ ਚੈਨਲ ਦੀ, ਉਹ ਓਪਨਲੀ ਹੈ, ਉਹ ਕਹਿ ਦਿੰਦੇ ਨੇ ਕਿ ਵੋਟਿੰਗ ਇਨਕਲੂਡ ਹੋਣੀ ਹੈ। ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਹੈ ਕਿ ਰਿਐਲਿਟੀ ਸ਼ੋਜ਼ ਦਾ ਫਾਇਦਾ ਬਹੁਤ ਹੈ। ਪ੍ਰੋਬਲਮ ਇੱਕ ਜਿਹੜੀ ਅਸੀਂ ਫੇਸ ਕਰਦੇ ਹਾਂ ਕਿ ਸਾਡਾ ਮਨ ਕਰਦਾ ਵੱਧ ਤੋਂ ਵੱਧ ਗੁਰਬਾਣੀ ਦੇ ਵੀ ਹੋਣ। ਇਸ ਤਰ੍ਹਾਂ ਬੱਚੇ ਇੰਸਪਾਇਰ ਹੁੰਦੇ ਨੇ, ਕਿੰਨੇ ਬੱਚੇ ਇੱਧਰ ਜੁੜਦੇ ਨੇ, ਸਭ ਦਾ ਜੀ ਕਰਦਾ ਅਸੀਂ ਵੀ TV ਤੇ ਆਈਏ। ਉਸ ਤਰ੍ਹਾਂ ਕੋਈ ਐਡ ਕਰਾਉਣੀ ਹੋਵੇ ਤੇ ਕਿੰਨੇ ਪੈਸੇ ਲੱਗਦੇ ਨੇ, ਤੁਸੀਂ ਸਮਝਦੇ ਹੋ ਨਾ। ਕਿਸੇ ਚੈਨਲ ਜਾਣਾ ਹੋਵੇ, ਕਿਉਂਕਿ ਚੈਨਲ ਦੀ ਆਪਣੀਆਂ ਮਜਬੂਰੀਆਂ, ਮੈਂ ਕਿਸੇ ਚੈਨਲ ਨੂੰ ਦੋਸ਼ ਨਹੀਂ ਦਿੰਦਾ, ਉਹਨਾਂ ਦੀ ਆਪਣੀ ਮਜਬੂਰੀ ਹੈ, ਖਰਚ ਬੜੇ ਨੇ, ਹਨਾ, ਇੰਨੇ ਕੰਮ ਕਰਦੇ ਨੇ, ਤੇ ਇਹ ਸਾਰਾ ਕੁਝ ਚੱਲਦਾ ਹੈ। ਜਿੱਥੋਂ ਉਹਨਾਂ ਨੂੰ ਸਪਾਂਸਰ ਚੰਗੇ ਮਿਲਣਗੇ ਉਹਨਾਂ ਨੇ ਉਹੀ ਕਰਨਾ। ਗੁਰਬਾਣੀ ਦਾ ਸਾਡਾ ਬਹੁਤ ਮਨ ਕਰਦਾ, ਪਰ ਹੁਣ ਬਜਟ ਇੰਨਾ ਰਿਐਲਿਟੀ ਸ਼ੋਜ਼ ਦਾ ਹੁੰਦਾ ਹੈ। ਤੇ ਮੈਂ ਤਾਂ ਸੰਗਤਾਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਵੱਧ ਤੋਂ ਵੱਧ ਮਤਲਬ ਸਹਿਯੋਗ ਦਿਆ ਕਰੋ, ਚੈਨਲਾਂ ਨੂੰ ਸਹਿਯੋਗ ਦਿਓ, ਜਾਂ ਜਿਹੜੇ ਵੀ ਚਾਹਵਾਨ ਨੇ ਕਿ ਇਹ ਨੌਜਵਾਨ ਬੱਚੇ, ਅਸੀਂ ਸਾਰੇ ਇੱਕ ਹੀ ਚੀਜ਼ ਕਰਦੇ ਹਾਂ ਨਾ। ਮੈਂ ਹਮੇਸ਼ਾ ਕਈ ਚੈਨਲਾਂ 'ਚ ਕਿਹਾ ਕਿ ਅਸੀਂ ਇੱਕ ਹੀ ਚੀਜ਼ ਕਹਿੰਦੇ ਹਾਂ ਕਿ ਬੱਚੇ ਧਰਮ ਵਾਲੇ ਪਾਸੇ ਨਹੀਂ ਆਉਂਦੇ। ਜਦੋਂ ਅਸੀਂ ਰਿਐਲਿਟੀ ਸ਼ੋਅ ਗੁਰਬਾਣੀ ਦੀ ਬੇਸ ਜਿਹੜੀ ਕਰਦੇ ਹਾਂ, ਘੱਟੋ ਘੱਟ 4-5 ਹਜ਼ਾਰ ਬੱਚਾ ਆਉਂਦਾ। ਉਹ ਸਾਰੇ ਕੀਰਤਨ ਨਾਲ ਜੁੜੇ ਹੋਏ ਨੇ, ਆਲਰੇਡੀ ਜੁੜੇ ਨੇ, ਪਰ ਇੱਕ ਮਜਬੂਰੀ ਹੁੰਦੀ ਹੈ ਕਿ 30-15 ਵੀ ਬੱਚੇ ਸਿਲੈਕਟ ਕਰਨੇ ਹੁੰਦੇ ਨੇ। ਬਿਲਕੁਲ, ਸਾਡਾ ਦਿਲ ਵੀ ਟੁੱਟਦਾ। ਇਹ ਨਹੀਂ ਸਾਡਾ ਦਿਲ ਨੂੰ ਨਹੀਂ ਹੁੰਦਾ, ਅਸੀਂ ਵੀ ਤਾਂ ਇਨਸਾਨ ਆ ਨਾ, ਯਾਰ ਸਾਰੇ ਬੱਚੇ ਆਖਰ ਕੀਰਤਨ ਨਾਲ ਜੁੜੇ ਨੇ, ਘੱਟੋ ਘੱਟ ਉਹਨਾਂ ਨੂੰ ਸਾਂਭ ਲਈਏ। ਬਿਲਕੁਲ, ਉਹਨਾਂ ਦੇ ਐਡਰੈਸ ਵੀ ਸਾਡੇ ਕੋਲ ਪਏ ਨੇ, ਫੋਨ ਨੰਬਰ ਵੀ ਪਏ ਨੇ, ਉਹਨਾਂ ਨੂੰ ਮੌਕਾ ਦੇਈਏ। ਉਹਨਾਂ ਦੇ ਜੀ ਕਰਦਾ ਅਸੀਂ TV ਤੇ ਆਈਏ, ਹੈ ਨਾ। ਤੇ ਇਹ ਆ ਕਿ ਅਸੀਂ ਉਹਨਾਂ ਨੂੰ ਸਾਂਭ ਸਕਦੇ ਹਾਂ। ਉਹ ਸਾਡੇ ਕੋਲ ਪਈ ਹੈ ਜਨਰੇਸ਼ਨ, ਸਾਡੇ ਕੋਲ ਉਹ ਨੌਜਵਾਨ ਬੱਚੇ ਪਈਆਂ ਨੇ ਜਿਹੜੇ ਨਸ਼ੇ 'ਚ ਨਹੀਂ, ਕਿਉਂਕਿ ਕੀਰਤਨ ਕਰ ਰਹੇ ਦਾ ਮਤਲਬ ਨਸ਼ਾ ਨਹੀਂ। ਬਿਲਕੁਲ ਠੀਕ। ਜਦੋਂ ਬਾਬਾ ਜੀ ਸੁੱਚਾ ਸਿੰਘ ਨੇ ਬੜੀ ਸੋਹਣੀ ਮੈਨੂੰ ਗੱਲ ਉਹਨਾਂ ਨੇ ਕੀਤੀ, ਇੱਕ ਹੋਰ ਸਿੱਖ ਨੇ ਕਹੀ, ਬੜਾ ਅੱਛਾ ਲੱਗਿਆ। ਉਹ ਕਹਿੰਦੇ ਨੇ ਜਦੋਂ ਬੱਚੇ ਦੇ, ਤੁਸੀਂ ਪ੍ਰੋਫੈਸਰ ਪਰਮਜੋਤ ਸਿੰਘ ਜੀ ਨੇ, ਬੜੇ ਵੱਡੇ ਵਿਦਵਾਨ ਹੋਏ ਨੇ, ਉਹ ਕਹਿੰਦੇ ਸਨ ਜਦੋਂ ਕਿਸੇ ਦੇ ਤੁਸੀਂ ਵਾਜੇ ਤੇ ਇੱਕ ਉਂਗਲ ਰਖਾ ਦਿੰਦੇ ਨਾ, ਦੋ ਗੱਲਾਂ ਹੋ ਜਾਂਦੀਆਂ। ਇੱਕ ਤਾਂ ਕੀਰਤਨ ਵਾਲੇ ਪਾਸੇ ਗੁਰਦੁਆਰੇ ਜਾਣ ਦਾ ਰੁਝਾਨ ਬਣੇਗਾ ਉਹਦਾ, ਇੱਕ ਉਹ ਨਸ਼ਿਆਂ ਤੋਂ ਟੁੱਟ ਜਾਏਗਾ। ਬਹੁਤ ਅੱਛੀ ਗੱਲ, ਠੀਕ ਹੈ ਨਾ। ਮਤਲਬ ਉਹਨੂੰ ਸ਼ਰਮ ਆਏਗੀ ਜਦੋਂ ਸਾਰਿਆਂ ਦੇ ਵਿੱਚ ਰਹੇਗਾ, ਸੰਗਤ ਬਣੀ ਰਹੇਗੀ। ਤੇ ਇਸ ਕਰਕੇ ਉਹਨਾਂ ਬੱਚਿਆਂ ਨੂੰ ਆਪਾਂ ਸਾਂਭ ਲਈਏ ਜਿਹੜੇ ਇਹ ਯੂਥ ਹੈਗੀ ਹੈ। ਰਿਐਲਿਟੀ ਸ਼ੋਜ਼ ਦਾ ਬਹੁਤ ਫਾਇਦਾ,
ਮੈਂ ਦੇਖਿਆ ਨਾ ਕਿੰਨੇ ਹੀ ਬੱਚੇ ਕੀਰਤਨ ਨਾਲ ਜੁੜੇ ਨੇ ਜੀ ਜੇ ਆਏ ਨਾ ਸਾਰੇ, ਮਤਲਬ ਗੁਰਬਾਣੀ ਦੇ ਆਏ ਨੇ, ਤੇ ਕਿੰਨੀ ਜਨਰੇਸ਼ਨ ਮਤਲਬ ਇੱਧਰ ਨੂੰ ਰੁਝਾਨ ਬਣਿਆ, ਪੜ੍ਹੇ ਲਿਖੇ ਬੱਚਿਆਂ ਦਾ ਵੀ ਬਣਿਆ। ਮਤਲਬ ਇਹ ਬੜੀ ਅੱਛੀ ਗੱਲ ਹੈ। ਬਿਲਕੁਲ ਜੀ ਬਿਲਕੁਲ। ਔਰ ਵਾਕਈ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਵੀ ਜਿੱਥੇ ਅਸੀਂ ਇੰਨੇ ਖਰਚੇ ਕਰਦੇ ਹਾਂ, ਇੰਨੀਆਂ ਫਿਲਮਾਂ ਦੇ ਉੱਪਰ ਪੈਸਾ ਲਗਾ ਰਹੇ ਹਾਂ, ਇੰਨਾ ਇਨਵੈਸਟ ਕਰ ਰਹੇ ਹਾਂ, ਉੱਥੇ ਬਹੁਤ ਜ਼ਰੂਰੀ ਹੈ ਸਾਨੂੰ ਇਹੋ ਜਿਹੇ ਇੱਕ ਇਵੈਂਟ ਟੀਵੀ ਦੇ ਉੱਪਰ ਨੈਸ਼ਨਲ ਪੱਧਰ ਦੇ ਉੱਪਰ, ਇੰਟਰਨੈਸ਼ਨਲ ਪੱਧਰ ਦੇ ਉੱਪਰ ਕੀਰਤਨ ਨੂੰ ਪ੍ਰਮੋਟ ਕਰਨ ਦੇ ਲਈ, ਲੈ ਕੇ ਆਉਣ ਦੇ ਲਈ। ਔਰ ਜਿੱਥੇ ਕਿ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਵੀ ਅਪੀਲ ਕੀਤੀ ਹੈ, ਉੱਥੇ ਦਾਸ ਵੀ ਇਸ ਚੈਨਲ ਦੇ ਰਾਹੀਂ, ਇਸ ਸ਼ੋਅ ਦੇ ਰਾਹੀਂ ਇਹ ਕਹਿੰਦਾ ਹੈ ਕਿ ਵੱਧ ਤੋਂ ਵੱਧ ਸਪੋਰਟਰ ਅੱਗੇ ਆਉਣ ਤਾਂ ਜੋ ਅਸੀਂ ਕੀਰਤਨ, ਗੁਰੂ ਅਤੇ ਗੁਰੂ ਦੀ ਬਾਣੀ ਨੂੰ ਜਿਹੜਾ ਹੈ ਉਹ ਇਤਨਾ ਕੁ ਫੈਲਾਈਏ। ਜਿਹੜੇ ਸਾਡੇ ਨੌਜਵਾਨ ਪਤਿਤ ਪੁਣੇ ਵੱਲ ਵਧ ਰਹੇ ਨੇ, ਨਸ਼ਿਆਂ ਵੱਲ ਵਧ ਰਹੇ ਨੇ, ਜਿਵੇਂ ਕਿ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਦੱਸਿਆ ਕਿ ਜੇਕਰ ਅਸੀਂ ਇੱਕ ਉਂਗਲ ਕੀਰਤਨ ਸਿਖਾਉਣ ਦੇ ਲਈ ਹਾਰਮੋਨੀਅਮ ਤੇ ਧਰਦੇ ਹਾਂ ਤਾਂ ਉਹ ਬੱਚਾ ਨਸ਼ੇ ਤੋਂ ਦੂਰ ਹੋ ਜਾਂਦਾ ਔਰ ਗੁਰੂ ਘਰ ਵੱਲ ਜਾਣ ਲੱਗ ਪੈਂਦਾ। ਸੋ ਆਓ ਯਤਨ ਕਰੀਏ ਮਿਲ ਕੇ ਕਿ ਅਸੀਂ ਆਪਣੀ ਜਨਰੇਸ਼ਨ ਨੂੰ, ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਸ ਨੂੰ ਕੀਰਤਨ ਵਾਲੇ ਪੱਖੇ ਤੋਰੀਏ। ਸੋ ਪ੍ਰਿੰਸੀਪਲ ਸਾਹਿਬ ਜਜਮੈਂਟ ਦੀ ਗੱਲ ਕਰ ਰਹੇ ਹਾਂ ਤਾਂ ਜੇਕਰ ਪ੍ਰਿੰਸੀਪਲ ਸੁਖਵੰਤ ਸਿੰਘ ਕਿਸੇ ਇਵੈਂਟ ਦੇ ਜੱਜ ਬਣਦੇ ਨੇ ਤਾਂ ਆਪ ਜੀ ਦੀ ਜਜਮੈਂਟ ਦੇ ਅਨੁਸਾਰ ਕਿਸ ਤਰ੍ਹਾਂ ਦੀ ਜਜਮੈਂਟ ਹੋਏਗੀ? ਆਪ ਕੀ ਪਰਖੋਗੇ ਉਸ ਜੋ ਉੱਥੇ ਪ੍ਰੈਜ਼ੈਂਟ ਕਰ ਰਿਹਾ ਉਹਦੇ ਵਿੱਚ? ਸਭ ਤੋਂ ਇੰਪੋਰਟੈਂਟ ਗੱਲ ਕਿ ਮੈਂ ਮੈਨੂੰ ਵੋਟਿੰਗ ਮਤਲਬ ਜਿੱਥੇ ਵੋਟਿੰਗ ਹੈ ਨਾ ਉੱਥੇ ਪ੍ਰੋਬਲਮ ਹੁੰਦੀ ਹੈ। ਕੁਦਰਤੀ ਹੈ ਕਿ ਜੇ ਤੁਹਾਡਾ ਕੋਈ ਪ੍ਰੇਮੀ ਹੈ ਨਾ, ਮੰਨ ਲਓ ਮੇਰੇ ਕੋਲ ਮੇਰੇ ਸੋਰਸਸ ਨੇ, ਮੈਂ ਪੈਸੇ ਵਾਲਾ ਜਾਂ ਮੇਰੇ ਕੋਲ ਮੇਰਾ ਸਰਕਲ ਹੈਗਾ, ਤੇ ਮੈਨੂੰ ਸਿਰਫ ਆਪਣਾ ਬੰਦਾ ਦਿਸਣਾ ਉੱਥੇ, ਉਹਨੂੰ ਵੋਟਿੰਗ ਕਰਨੀ ਹੈ। ਉਹਦੇ ਵਿੱਚ ਕੋਈ ਨਹੀਂ ਕਿ ਚੰਗਾ ਗਾ ਰਿਹਾ, ਨਹੀਂ ਠੀਕ ਗਾ ਰਿਹਾ ਨਾ, ਉਹਦੇ ਵਿੱਚ ਨਹੀਂ ਕੁਝ ਹੋ ਰਿਹਾ, ਸਿਰਫ ਮੈਨੂੰ ਇਹਨੂੰ ਜਿਤਾਉਣਾ। ਇੱਕ ਮਨ ਦੇ ਸਾਡੇ ਹੁੰਦਾ, ਜਿਵੇਂ ਆਪਾਂ ਜਦੋਂ ਕੋਈ ਲੀਡਰ ਖੜਦਾ ਹੈ, ਜਦੋਂ ਤੁਸੀਂ ਕਿਸੇ ਦੇ ਵੱਲ ਲਓ, ਤੁਹਾਡਾ ਕੋਈ ਨੇੜੇ ਦਾ, ਤੇ ਕੁਝ ਤੁਸੀਂ ਨਹੀਂ ਦੇਖਣਾ, ਉਹਨੂੰ ਵੋਟ ਕਰਨੀ ਹੈ। ਦੂਜਾ ਕਿੰਨਾ ਚੰਗਾ ਅਸੀਂ ਨਹੀਂ ਦੇਖਣਾ, ਹਨਾ। ਇਹ ਇੱਕ ਸਾਡਾ ਮਾਨਸਿਕ ਸਾਡੀ ਅਵਸਥਾ ਸਾਰਿਆਂ ਦੀ ਵਿੱਚ ਮੇਰੀ ਵੀ ਹੋ ਸਕਦੀ ਹੈ। ਹਾਂ, ਦੂਸਰੀ ਗੱਲ, ਜੇ ਜਜਸ ਬੈਠੇ ਨੇ, ਮੰਨ ਲਓ ਕਿ ਇੱਕ ਚਲੋ ਕੁਦਰਤੀ ਤੌਰ ਤੇ ਕਿ ਜਦੋਂ ਰਿਐਲਿਟੀ ਸ਼ੋਜ਼ ਹੁੰਦੇ ਨੇ ਤੇ ਉਹਨਾਂ ਦਾ ਬੜਾ ਵੱਡਾ ਬਜਟ ਹੁੰਦਾ, ਉਹਨਾਂ ਨੇ ਆਪਣੇ ਤਰੀਕੇ ਨਾਲ ਉਹਨੂੰ ਮਤਲਬ ਮੈਨੇਜ ਕਰਨਾ ਆ, ਉਹਦੇ ਲਈ ਵੋਟਿੰਗ ਬਹੁਤ ਵੱਡੀ ਆਮਦਨ ਦਾ ਸਾਧਨ ਹੈ। ਬਿਲਕੁਲ ਠੀਕ ਹੈ ਨਾ। ਹਾਂ, ਉਹਦੇ ਵਿੱਚ ਇੱਕ ਗੱਲ ਪੋਜ਼ਿਟਿਵ ਜ਼ਰੂਰ ਹੁੰਦੀ ਹੈ ਕਿ ਜਜਸ ਜਿਹੜੇ ਹੁੰਦੇ ਨੇ ਉਹ ਉਹ ਠੀਕ ਬੋਲ ਰਹੇ ਨੇ ਉਹਦੇ ਬਾਰੇ। ਜਿਹੜੇ ਗੁਣੀ ਲੋਕ ਨੇ, ਚੰਗੇ ਘਰਾਂ 'ਚ ਸੰਗੀਤ ਵਾਲੇ ਨੇ, ਉਹਨਾਂ ਨੂੰ ਪਤਾ ਹੈ ਕਿ ਕਿੰਨੇ ਫਸਟ ਆਉਣਾ ਸੀ, ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਪੱਕਾ ਪਤਾ। ਪਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਉੱਥੇ ਵੋਟਿੰਗ ਹੋਈ ਹੈ, ਵੋਟਿੰਗ ਕਰਕੇ ਪ੍ਰੋਬਲਮ ਹੋਈ ਹੈ, ਹਨਾ। ਇਸ ਕਰਕੇ ਉਹਨੂੰ ਮਤਲਬ ਰਿਐਲਿਟੀ ਤੁਸੀਂ ਜੋ ਮਰਜ਼ੀ ਸਮਝ ਲਓ। ਇਸ ਕਰਕੇ ਮੈਂ ਨਹੀਂ ਚਾਹੂੰਗਾ ਕਦੀ ਵੋਟਿੰਗ ਮਤਲਬ ਹੋਵੇ ਤੇ ਉਹਦੇ ਵਿੱਚ ਮੁਸ਼ਕਲ ਹੀ ਹੈ ਹਮੇਸ਼ਾ। ਜਿਸ ਸ਼ੋਅ ਦੇ ਵਿੱਚ ਵੋਟਿੰਗ ਨਾ ਹੋਵੇ, ਅਗਰ ਤੁਸੀਂ ਉੱਥੇ ਜੱਜ ਉੱਥੇ ਬਿਲਕੁਲ ਉੱਥੇ ਦੇਖੋ ਤੁਸੀਂ ਕੀ ਪਰਖੋਗੇ? ਉਹਦੀ ਸਿੱਧੀ ਉਹਦੇ ਵਿੱਚ ਦੋ ਤਿੰਨ ਗੱਲਾਂ ਨੇ। ਦੇਖੋ ਹੁਣ ਰਿਐਲਿਟੀ ਸ਼ੋਅ ਦਾ ਕੀ ਮਤਲਬ ਹੁੰਦਾ, ਮੰਨ ਲਓ ਅੱਜ ਸੈਮੀਫਾਈਨਲ ਹੈ ਜੀ, ਜਿਹੜਾ ਬੱਚਾ ਬਹੁਤ ਅੱਛਾ ਗਾ ਰਿਹਾ, ਅਸੀਂ ਸੁਣ ਰਹੇ ਹਾਂ, ਉਹ ਸੈਮੀਫਾਈਨਲ ਤੱਕ ਬੈਸਟ ਗਾਇਆ, ਸੈਮੀਫਾਈਨਲ 'ਚ ਆਵਾਜ਼ ਖਰਾਬ ਹੋ ਗਈ, ਕਰੈਕ ਹੋ ਗਈ, ਕਿਉਂਕਿ ਸੈਮੀਫਾਈਨਲ ਤੱਕ ਉਹ ਅੜ ਕੇ ਆਉਂਦੇ ਨੇ, ਜਿਹੜੇ ਬਿਲਕੁਲ ਐਂ ਅੜ ਕੇ ਜਾਂਦੇ ਨੇ। ਬਿਲਕੁਲ ਠੀਕ। ਜਿਹੜੇ ਥੋੜੇ ਘੱਟ ਵੱਧ ਨੇ ਉਹ ਨਿਕਲ ਜਾਂਦੇ ਨੇ ਪਹਿਲਾਂ ਹੀ। ਸੈਮੀਫਾਈਨਲ ਫਾਈਨਲ ਦਾ ਮਤਲਬ ਹੈ ਜਿਹੜੇ ਬਿਲਕੁਲ 19-21 ਨਹੀਂ ਹੁੰਦੀ ਇਹਨਾਂ ਦੀ, ਹਨਾ, 20 ਕਿਲਾ ਹੁੰਦੀ। ਉਹਦੇ ਵਿੱਚ ਕੀ ਹੈ ਕਿ ਉੱਥੇ ਕੌਣ ਵੀਕ ਹੋ ਗਿਆ? ਬਿਲਕੁਲ ਠੀਕ। ਨੰਬਰ 1 ਗੱਲ, 4 ਜੱਜ ਬੈਠੇ ਨੇ, ਜੱਜਸ ਬੈਠੇ ਨੇ, ਆਪਸ 'ਚ ਵਿਚਾਰ ਕਰਦੇ ਨੇ, ਮੈਨੂੰ ਚੰਗੇ ਲੱਗਦੇ ਨੇ ਕਿ ਵਿਚਾਰ ਹੋਵੇ, ਹਨਾ। ਕਈ ਵਾਰੀ ਹੁਣ ਕਿਸੇ ਨੇ ਕੋਈ ਮੇਜਰ ਗਲਤੀ ਫੜੀ, ਕਿਸੇ ਨੇ ਕੋਈ ਫੜੀ, ਕੋਈ ਸੁਣਨ 'ਚ ਮਸਤ ਹੋ ਗਿਆ, ਕਿਸੇ ਨੇ ਗਲੇ ਦੀ ਫੜ ਲਈ, ਕਿਸੇ ਨੇ ਤਾਨ ਦੀ ਫੜ ਲਈ, ਕਿਸੇ ਨੇ ਰਾਗ ਦੀ ਫੜ ਲਈ, ਹਨਾ। ਉਹ ਡਿਸਕਸ ਕਰਦੇ ਨੇ, ਇੱਥੇ ਉਹਦੇ ਅਕੋਰਡਿੰਗ ਨੰਬਰ ਲੱਗ ਜਾਂਦੇ ਨੇ। ਇਸ ਕਰਕੇ ਕੋਈ ਜੇ ਗੁਣੀ ਬੰਦਾ ਕੋਈ ਵੀ ਹੈ, ਜਿਹਨੂੰ ਰਾਗ ਦੀ ਨੌਲੇਜ ਹੈ ਜਾਂ ਸੰਗੀਤ ਦੀ ਨੌਲੇਜ ਹੈ, ਡੀਪ ਨੌਲੇਜ ਹੈ, ਉਹਦੇ ਲਈ ਕੋਈ ਜਜਮੈਂਟ ਮੁਸ਼ਕਿਲ ਨਹੀਂ ਹੁੰਦੀ ਜੀ। ਬਿਲਕੁਲ ਹਾਂ, ਇਹ ਕੋਈ ਮਤਲਬ ਮੁਸ਼ਕਿਲ ਵਿਸ਼ਾ ਨਹੀਂ ਹੈਗਾ। ਟੀਵੀ ਤੇ ਇਹ ਜ਼ਰੂਰ ਹੁੰਦਾ ਹੈ ਕਿ ਥੋੜਾ ਜਿਹਾ ਮਤਲਬ ਸਾਰਾ ਸੰਸਾਰ ਦੇਖ ਰਿਹਾ ਉਹਨੂੰ। ਬਿਲਕੁਲ। ਇਸ ਕਰਕੇ ਮੈਂ ਅੱਗੇ ਵੀ ਤੁਹਾਨੂੰ ਗੱਲ ਕੀਤੀ ਕਿ ਹੋ ਸਕਦਾ ਹੈ ਹਮੇਸ਼ਾ ਜਦੋਂ ਅਸੀਂ ਇਹ ਤੇ ਬੜੇ ਵੱਡੇ ਪੱਧਰ ਦੀ ਗੱਲ ਨਾ, ਸਕੂਲਾਂ 'ਚ ਵੀ ਜਜਮੈਂਟ ਜਦੋਂ ਅਸੀਂ ਵੀ ਜਾਂਦੇ ਸੀ ਨਾ, ਅਸੀਂ ਵੀ ਕਹਿੰਦੇ ਸਾਡੇ ਨਾਲ ਪਾਰਸ਼ੈਲਿਟੀ ਹੋਈ ਹੈ ਜੀ, ਅਸੀਂ ਉਹ ਟੀਮ ਲਾਡਲੀ ਇਹਨਾਂ ਦੀ। ਇਹ ਹਮੇਸ਼ਾ ਹੁੰਦਾ, ਹਮੇਸ਼ਾ ਤੁਸੀਂ ਕਿਤੇ ਵੀ ਚਲੇ ਜਾਓ, ਯੂਥ ਫੈਸਟੀਵਲ 'ਚ ਕਿਤੇ ਵੀ ਚਲੇ ਜਾਓ, ਹਮੇਸ਼ਾ ਹੁੰਦਾ ਆ ਕਿ ਉਹ ਟੀਮ ਨੇ ਐਂ ਕੀਤਾ। ਹੁਣ ਉਹਦੇ ਵਿੱਚ ਇੱਕ ਪ੍ਰੋਬਲਮ ਕੀ ਆ ਜਾਂਦੀ ਕਈ ਵਾਰੀ ਜੋ ਅਸੀਂ ਫੇਸ ਕਰਦੇ ਹਾਂ। ਹੁਣ ਕੋਈ ਜੱਜਸ ਐਸੇ ਨੇ ਜਿਹੜਾ ਇਕੱਲਾ ਫੀਲਿੰਗ ਦੇਖ ਰਿਹਾ ਕਿ ਯਾਰ ਇਹਨੇ ਗਾਇਆ, ਇਹਦੇ ਵਿੱਚ ਫੀਲਿੰਗ ਸੀ। ਇੱਕ ਜੱਜਸ ਹੈ ਕਹਿੰਦਾ ਕੰਪੀਟੀਸ਼ਨ ਹੈ, ਇੱਥੇ ਤਾਨ ਪਲਟੇ ਕਿੰਨੇ ਕਲਾਏ ਨੇ, ਕੈਸੀ ਤਿਆਰੀ ਦਿਖਾਈ ਹੈ, ਉਹਨੇ ਤਿਆਰੀ ਦੇ ਨੰਬਰ ਲਗਾ ਦਿੱਤੇ, ਫਰਕ ਪੈ ਗਿਆ ਨਾ ਜੀ। ਇਸ ਕਰਕੇ ਹਰ ਚੀਜ਼ ਜਿਹੜੇ ਸਿਆਣੇ ਜਿਹੜੇ ਟੀਚਰ ਨੇ ਜਾਂ ਇਸ ਤਰ੍ਹਾਂ, ਉਹ ਬੜੀ ਸੋਚ ਸਮਝ ਕੇ ਕੰਪੋਜੀਸ਼ਨ ਬਣਾਉਂਦੇ ਨੇ, ਉਹਦੀ ਫੀਲਿੰਗ ਬਰਕਰਾਰ ਤੇ ਲਾਸਟ 'ਚ ਤਾਨਾ ਤੁਲਨ ਲਗਾ। ਅੱਜ ਕੱਲ੍ਹ ਐਂ ਹੀ ਹੁੰਦਾ, ਅਖੀਰ ਤੇ ਆਕਾਰ ਤਾਨਾ, ਸਰਕਮ ਤਾਨ, ਸਭ ਬੋਲ ਤਾਨ, ਉਹ ਸਭ ਲਾ ਦਿੰਦੇ ਨੇ
ਕਿ ਉਹਨੂੰ ਵੀ ਮਤਲਬ ਉਹਦਾ ਮੈਟਰ ਮਿਲ ਜੇ ਤੇ ਜਿਹੜਾ ਫੀਲਿੰਗ ਵਾਲਾ ਉਹਨੂੰ ਵੀ ਫੀਲਿੰਗ ਮਿਲ ਜੇ। ਬਿਲਕੁਲ ਇਸ ਕਰਕੇ ਇਹ ਹੁੰਦਾ ਕਿ ਬਹੁਤ ਮਤਲਬ ਔਖਾ ਗੱਲ ਨਹੀਂ। ਰਿਐਲਿਟੀ ਸ਼ੋਜ਼ ਜਿੰਨੇ ਹੁੰਦੇ ਨੇ ਹਮੇਸ਼ਾ ਚੈਨਲ ਵਾਲੇ ਬੜੇ ਸੋਚ ਕੇ ਜੱਜ ਲਿਆਉਂਦੇ ਨੇ। ਉਹਨਾਂ ਨੂੰ ਪਤਾ ਕਿ ਸਾਡੇ ਤੇ ਕੋਈ ਗੱਲ ਨਾ ਆਵੇ, ਬਿਲਕੁਲ ਠੀਕ ਜਿਹੜੀ ਉਹਨਾਂ ਤੇ ਆਵੇ। ਜੀ 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 ਕੁਦਰਤੀ ਉਹ ਠੀਕ ਨੇ ਆਪਣੀ ਥਾਂ ਤੇ ਹੂੰ ਕਿ ਵੀ ਤੁਸੀਂ ਜੱਜਾਂ ਨਾਲ ਗੱਲ ਕਰੋ, ਉਹਨਾਂ ਨੇ ਰਿਜ਼ਲਟ ਕੀਤਾ ਹੈ। ਬਿਲਕੁਲ ਠੀਕ ਜੀ। ਤੁਸੀਂ ਕਿਤਾਬਾਂ ਵੀ ਲਿਖੀਆਂ ਨੇ, ਹਾਂਜੀ ਸੋ ਸੰਗੀਤ ਵਾਲੇ ਪਾਸੇ ਕਿਉਂਕਿ ਇਨਸਾਨ ਜਿਵੇਂ ਤੁਸੀਂ ਦੱਸਿਆ ਤੁਸੀਂ ਸਾਰਾ ਕੁਝ ਸਮਰਪਣ ਆਪਣਾ ਜਿਹੜਾ ਸੰਗੀਤ ਦੇ ਪ੍ਰਤੀ ਕਰਤਾ, ਫਿਰ ਇਹ ਲਿਖਾਈ ਦੇ ਵੱਲ ਕਿਸ ਤਰ੍ਹਾਂ ਰੁਝਾਨ ਬਣਿਆ ਕਿ ਇਸ ਨੂੰ ਜੋ ਤੁਸੀਂ ਲਿਖਿਆ ਤੁਸੀਂ ਸੰਗੀਤ ਦੇ ਬਾਰੇ ਦੇ ਵਿੱਚ ਹੈ, ਪਰ ਮਨ ਦੇ ਵਿੱਚ ਕੀ ਆਇਆ ਕਿ ਜੋ ਤੁਹਾਡਾ ਸੰਗੀਤਕ ਸਫ਼ਰ ਆ ਉਸ ਨੂੰ ਕਿਤਾਬਾਂ ਤੇ ਉਕੇਰਿਆ ਜਾਏ? ਇਸ ਤਰ੍ਹਾਂ ਕਿ ਬਾਬਾ ਸੁੱਚਾ ਸਿੰਘ ਜੀ ਨੇ ਹੁਕਮ ਲਾਇਆ ਮੈਨੂੰ। ਜੀ ਉਹ ਕਹਿੰਦੇ ਹਿੰਦੁਸਤਾਨ 'ਚ ਦੋ ਪੱਧਤੀਆਂ ਮਸ਼ਹੂਰ ਨੇ, ਇੱਕ ਹਿੰਦੁਸਤਾਨੀ ਸੰਗੀਤ ਪੱਤੀ, ਤੁਸੀਂ ਸੰਗੀਤ ਜਾਣਦੇ ਹੋ ਨਾ, ਤੁਸੀਂ ਤਬਲੇ ਦੀ ਜੀ ਜੀ ਤੁਸੀਂ ਸ਼ੌਕ ਰੱਖਦੇ ਹੋ, ਜੀ ਇੱਕ ਕਰਨਾਟਕੀ ਸਾਊਥ ਦੀ ਸ਼ੈਲੀ ਤੁਸੀਂ ਬਿਲਕੁਲ, ਜਾਣਦੇ, ਸਾਊਥ ਦੋ ਦੀ ਸ਼ੈਲੀ। ਚੱਲਦੇ ਹਨ। ਜੀ ਤੇ ਬਾਬਾ ਸੁੱਚਾ ਸਿੰਘ ਜੀ ਕਹਿੰਦੇ ਸੁਖਵੰਤ ਸਿੰਘ ਜੀ ਬੜਾ ਲਾਡ ਕਰਦੇ ਆ। ਸੁਖਵੰਤ ਸਿੰਘ ਇਦਾਂ ਆ ਕਿ ਮਾਰੇ ਦੇ ਬੜੇ ਪਿਆਰੇ ਰਾਗ ਨੇ ਤੇ ਇੱਕ ਪੱਤੀ ਗੁਰੂ ਨਾਨਕ ਸੰਗੀਤ ਪੱਤੀ ਵੀ ਹੋਣੀ ਚਾਹੀਦੀ ਹੈ। ਵਾਹ ਜੀ ਵਾਹ। ਤੇ ਉਹ ਮੇਰੀ ਬੁੱਕਸ ਜਿਹੜੀਆਂ ਪਹਿਲੀਆਂ ਉਹਨਾਂ ਦਾ ਸਾਰਿਆਂ ਦਾ ਨਾਮ ਗੁਰੂ ਨਾਨਕ ਸੰਗੀਤ ਪੱਤੀ ਗ੍ਰੰਥ ਵਾਹ ਜੀ ਹਨ। ਸਾਰੀ ਸੰਗਤ ਦੇ ਕੋਲ ਹੈਗੀ ਜਿਹੜੀ ਸੰਗੀਤ ਪ੍ਰੇਮੀ ਨੇ। ਉਹ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਜਿੰਨਾ ਚਿਰ ਜੀਵਨ ਹੈਗਾ ਆ ਤੁਸੀਂ ਕੁਛ ਨਾ ਕੁਛ ਹੱਸਦੇ ਹੁੰਦੇ ਸੀ, ਕਹਿੰਦੇ ਸੀ ਸਿੱਖ ਤੇ ਵਿਹਲਾ ਕਾਹਦਾ, ਸਿੱਖ ਤੇ ਵੇਲਾ ਜੇ ਸਿੱਖ ਹੈ ਤੇ ਉਹਦੇ ਨਾਲ ਵਿਹਲੇ ਦਾ ਕੀ, ਵਿਹਲੇ ਨਾਲ ਸਿੱਖ ਦਾ ਕੋਈ ਸੰਬੰਧ ਨਹੀਂ। ਕਹਿੰਦੇ ਜਿੰਨਾ ਚਿਰ ਤੁਸੀਂ ਕੰਮ ਕਰੀ ਜਾਓ। ਅਸੀਂ ਜਵੱਦੀ ਨਵੇਂ ਗਏ ਨਾ ਤੇ ਅੰਮ੍ਰਿਤ ਵੇਲੇ 3 ਵਜੇ ਉਠਾ ਦੇਣਾ ਸਿੰਘਾਂ ਨੇ। ਅਸੀਂ ਵੀ ਹੁਣ ਘਰਾਂ 'ਚ ਕਿੱਥੇ ਉੱਠਦੇ ਸੀ ਤੇ ਬੜੀ ਔਖਾ ਕੰਮ ਨਾ ਕਿ 3 ਵਜੇ। ਤੇ ਉਦੋਂ ਅਸੀਂ ਐਜ਼ ਵਿਦਿਆਰਥੀ ਗਏ ਸੀ, ਜੀ ਜੀ ਅਸੀਂ ਲੁਕ ਜਾਣਾ। ਪਰ ਉਹ ਕੀ ਅਸੀਂ ਕੀਰਤਨ ਕਰਨ ਕਰਕੇ ਨਿਗਾਹ 'ਚ ਆ ਗਏ ਜੀ ਠੀਕ ਕਿ ਉਹ ਪਹਿਰੇਦਾਰ ਹੁੰਦੇ ਸੀ, ਉਹਨਾਂ ਨੂੰ ਸਖਤ ਹਦਾਇਤ ਸੀ ਕਿ ਸਾਰਿਆਂ ਨੂੰ ਉਠਾ ਦੇਣਾ ਕਿ ਜਿਹੜਾ ਘੱਟੋ ਘੱਟ ਨੇਮੀ ਹੋਣ ਨਾ 3:30 ਵਜੇ ਉਠਾ ਦਿੰਦੇ ਸੀ। ਜੀ ਚਲੋ ਉਹ ਸਾਡਾ ਫਰਜ਼ ਬਣਦਾ ਹਰ ਸਿੱਖ ਦਾ। ਜੀ ਉਠਾ ਕੇ ਤੇ ਸਾਡੀ ਡਿਊਟੀ ਸੀ ਇਸ਼ਨਾਨ ਪਾਣੀ ਕਰਕੇ ਆਸਾ ਦੀ ਵਾਰ ਲਾਣੀ, ਨਿਤਨੇਮ ਕਰਕੇ। ਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਬੁਲਾਇਆ, ਕਹਿੰਦੇ ਕੀ ਕਰਦੇ ਹੁੰਦੇ ਸਾਰਾ ਦਿਨ? ਮੈਂ ਕਿਹਾ ਜੀ ਆਸਾ ਦੀ ਵਾਰ ਲਾ ਕੇ ਸੌਂ ਜਾਣਾ। ਕਹਿੰਦੇ ਕੀ ਉਮਰ ਹੈ? ਮੈਂ ਕਿਹਾ ਇੰਨੀ ਉਮਰ। ਕਹਿੰਦੇ ਤੁਹਾਨੂੰ ਵੀ ਨੀਂਦ ਆਉਂਦੀ ਇੰਨੀ? ਆਲਸ ਨਾ ਕਿਉਂ? ਕਹਿੰਦੇ ਭਾਂਡੇ ਮਾਂਜਿਆ ਕਰੋ। ਮੈਂ ਇਹ ਨਹੀਂ ਕਿ ਸੰਗਤ ਨੂੰ ਦੱਸਣ ਲਈ ਕਹਿ ਰਿਹਾ, ਮੈਂ ਜਿਹੜੀ ਤੁਹਾਡਾ ਸਵਾਲ ਹੈ ਉਹਦਾ ਜਵਾਬ ਦੇ ਰਿਹਾ ਜੀ ਜੀ ਕਿ ਉਹ ਕੀ ਜਾਂਦੇ ਸੀ। ਮਨ ਤੇ ਸਾਡਾ ਕਿੱਥੇ ਕਰਨਾ ਹਨਾ, ਕਦੀ ਮਨ ਘਰਾਂ 'ਚ ਮਾਂਜੇ ਨਹੀਂ, ਭੈਣਾਂ ਨੂੰ ਕਹਿਣਾ ਲੈ ਜਾਓ ਭਾਂਡੇ ਚੁੱਕ ਕੇ ਰੋਟੀ ਛਕ ਲਓ। ਕਹਿੰਦੇ ਬਰਤਨ ਦੀ ਸੰਗਤ ਦੀ ਸੇਵਾ ਕਰਿਆ ਕਰੋ। ਸਾਨੂੰ ਨਹੀਂ ਪਤਾ ਉਹ ਕਿੰਨੇ ਬਰੀਕ ਸਨ ਹਨਾ ਮਹਾਂਪੁਰਖ। ਇਹ ਨਹੀਂ ਕਿ ਉਹਨਾਂ ਨੇ ਬਰਤਨ ਮੰਜਾਉਣੇ, ਉੱਥੇ ਤਾਂ ਬਹੁਤ ਸੰਗਤ ਆਉਂਦੀ ਸੀ। ਉਹ ਕਹਿੰਦੇ ਸੰਗਤ ਨੇ ਆਣ ਕੇ ਮਾਂਜਦੇ ਨੇ, ਉਸ ਤੋਂ ਪਹਿਲਾਂ ਤੁਸੀਂ ਮਾਂਜੋ। ਉਹਨਾਂ ਤਾਂ ਮਾਂਜ ਹੀ ਦੇਣੇ ਨੇ। ਤੇ ਉਹ ਜਿਹੜੇ ਵੀ ਸਿੰਘ ਸੀ, ਚਾਹੇ ਮੈਂ ਸੀ ਜਾਂ ਮੇਰੇ ਨਾਲ ਦੇ ਕੋਈ ਵੀ ਸਿੰਘ ਸੀ ਉੱਥੇ, ਉਹਨਾਂ ਨੂੰ ਹਦਾਇਤ ਸੀ ਕਿ ਤੁਸੀਂ ਇਹ ਜ਼ਰੂਰ ਕਰਨਾ। ਤੇ ਉਹਦੇ ਵਿੱਚ ਫਿਰ ਚੱਲਦੇ ਚੱਲਦੇ ਮੈਨੂੰ ਕਹਿੰਦੇ ਤੂੰ ਸੰਥਿਆ ਕੀਤੀ ਹੈ? ਮੈਂ ਬੜੇ ਖੁਸ਼, ਮੈਂ ਹਜੇ ਕੀਤੀ ਹੈ। ਕਹਿੰਦੇ ਸੰਥਿਆ ਸ਼ਾਮੀ ਕਥਾ ਵੀ ਪੜ੍ਹਾਉਣੀ ਆ। ਮੈਂ ਚੁੱਪ ਕਰ ਗਿਆ। ਮੈਂ ਕਿਹਾ ਮੈਂ ਨਾ ਹੀ ਦੱਸਦਾ। ਤੇ ਫਿਰ ਕਹਿੰਦੇ ਮਹਾਰਾਜ ਦੇ ਨਾ ਰੁਮਾਲਿਆਂ ਦੀ ਸੇਵਾ ਵੀ ਕਰਿਆ ਕਰੋ ਰਾਤ ਨੂੰ। ਫਿਰ ਕੀ ਸੀ ਕਿ ਰਾਤ ਤੱਕ ਅਸੀਂ ਇੰਨਾ ਥੱਕ ਜਾਂਦੇ ਸੀ ਬੈੱਡ ਤੇ ਜਾਂਦੇ ਨੀਂਦ। ਆਮ ਤੌਰ ਤੇ ਅਸੀਂ ਬੈੱਡ ਤੇ ਸੌਂਦੇ ਹਾਂ, ਕਈ ਤਰ੍ਹਾਂ ਦੇ ਫੁਰਨੇ ਆ ਨਾ, ਬੈਠੇ ਆ, ਨੀਂਦ ਨਹੀਂ ਆਉਂਦੀ ਘੰਟਾ। ਉਹ ਕਹਿੰਦੇ ਕਿ ਫਿਰ ਉਹਨਾਂ ਨੇ ਗੱਲ ਬਾਅਦ ਸਮਝ ਆਈ ਕਿ ਇੰਨਾ ਸਿੱਖ ਥੱਕ ਜੇ ਜਿਹੜੀ ਯੰਗ ਜਨਰੇਸ਼ਨ ਆ ਕਿ ਮਤਲਬ ਗੁਰੂ ਦੀ ਸੇਵਾ ਕਰਦੇ। ਉਹਦੇ ਵਿੱਚ ਕੀ ਹੈ ਕਿ ਫਿਰ ਕਈ ਕਰਮ ਐਸੇ ਨੇ ਜਿਹੜੇ ਸਾਨੂੰ ਤੇ ਪਤਾ ਨਹੀਂ ਨਾ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਜਦੋਂ ਕੋਈ ਵੀ ਉਹਦੀ ਸੇਵਾ ਕਰਦਾ ਹੈ, ਕੋਈ ਵੀ ਮਤਲਬ ਹੁਣ ਉਦੋਂ ਅਸੀਂ ਬੱਧਾ ਚੱਟੀ ਇੱਕ ਤਰ੍ਹਾਂ ਦਾ ਜੋ ਕਿਹਾ ਗਿਆ। ਬਾਅਦ ਚ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਸਿੱਖ ਦਾ ਜੀਵਨ, ਫਿਰ ਉਹ ਕਹਿੰਦੇ ਸਿੱਖ ਦਾ ਜੀਵਨ ਪ੍ਰੈਕਟੀਕਲ ਹੋਣਾ ਚਾਹੀਦਾ ਜੀ। ਕਹਿੰਦੇ ਤੂੰ ਕੀਰਤਨ ਕਰਦਾ ਤੇ ਕਿਤਾਬਾਂ ਲਿਖ। ਮੈਂ ਕਿਹਾ ਬੜਾ ਔਖਾ ਕੰਮ ਹੈ ਜੀ ਇਹ। ਕਹਿੰਦੇ ਤੁਰ ਤੇ ਸਹੀ। ਫਿਰ ਰਾਤ ਅਸੀਂ ਮੈਂ 10 ਵਜੇ ਤੋਂ ਬਾਅਦ 2-3 ਘੰਟੇ ਲਾਉਂਦਾ ਸੀ ਜੀ। ਉਸ ਤੋਂ ਬਾਅਦ ਮਤਲਬ ਉਹ ਲਾਣੇ ਕਿਉਂਕਿ ਉਹ ਮਿਊਜ਼ਿਕ ਦੀ ਬੁੱਕ ਦੀ ਬੜੀ ਪ੍ਰੋਬਲਮ ਹੁੰਦੀ ਹੈ। ਇੱਕ ਖਾਸ ਕੀ ਹੈ ਗੁਰਮਤਿ ਸੰਗੀਤ ਜਾਂ ਕੋਈ ਵੀ ਮਿਊਜ਼ਿਕ ਦੀ ਬੁੱਕ, ਉਹਦੇ ਵਿੱਚ ਡਾਟਸ ਹੁੰਦੇ ਨੇ, ਥੱਲੇ ਬਿੰਦੀ ਲਾਓ। ਜੇ ਮਤਲਬ ਤੁਸੀਂ ਡਾਟ ਥੱਲੇ ਨਹੀਂ ਲਗਾਈ ਤੇ ਉੱਪਰ ਨਹੀਂ ਬਣ ਜਾਏਗੀ, ਉਹ ਰਾਗ ਦਾ ਸਰੂਪ ਬੰਦਸ਼ ਹੀ ਚੇਂਜ ਹੋ ਜਾਏਗੀ। ਉਹ ਇੰਨਾ ਧਿਆਨ ਰੱਖਣਾ ਪੈਂਦਾ। ਤੇ ਇੱਕ ਕਿਤਾਬ ਨੂੰ ਘੱਟੋ ਘੱਟ ਮੈਂ 100 ਵਾਰੀ ਦੀ ਪ੍ਰੋਫਿਟਿੰਗ ਕਰਦਾ। ਵਾਹ ਜੀ ਵਾਹ। ਘੱਟੋ ਘੱਟ। ਤੇ ਉਹ ਹੈ ਕਿ ਹੁਣ ਜੀਵਨ ਹੁਣ 44 ਸਾਲ ਦਾ ਮੈਂ ਹੋ ਗਿਆ, 45ਵਾਂ ਮੈਨੂੰ ਆ ਜਾਣਾ ਅਪ੍ਰੈਲ 'ਚ। ਤੇ ਇਹ ਹੈ ਕਿ ਹੁਣ ਅਜੇ ਵੀ 5-6 ਕਿਤਾਬਾਂ ਦਾ ਮਨ ਹੈਗਾ ਕਿ ਜਿੰਨਾ ਚਿਰ ਜੇ ਜੀਵਨ ਰਿਹਾ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਦਿੱਤਾ। ਤੇ ਗੁਰਮਤਿ ਸੰਗੀਤ ਦੀਆਂ ਹੁਣ ਪੜਤਾਲਾਂ ਦੀ ਕੰਪਲੀਟ ਹੋ ਗਈ, ਮੇਰੀ ਅਲੰਕਾਰ ਕੰਪਲੀਟ ਹੋ ਗਏ ਨੇ, ਤੇ ਮਿਸ਼ਤ ਰਾਗਾਂ ਦੀ ਰਿਲੀਜ਼ ਹੋਈ ਹੈ ਪਿਛਲੇ ਹਫਤੇ। ਤੇ ਇਸ ਤਰ੍ਹਾਂ ਗੁਰਬਾਣੀ ਫੋਕ ਦੀ ਚੱਲ ਰਹੀ ਹੈ ਹਨਾ ਜੀ। ਤੇ ਇਸ ਤਰ੍ਹਾਂ ਮਤਲਬ ਮਨ ਹੈ ਕਿ ਜਿਵੇਂ ਤੁਹਾਨੂੰ ਮੈਂ ਦੱਸਣਾ ਵੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਧ ਸੰਗਤ ਜੀ 62 ਰਾਗ ਨੇ, 31 ਮੁੱਖ ਰਾਗ ਨੇ, 31 ਉਹਦੇ ਪ੍ਰਕਾਰ।
ਆਮ ਤੌਰ ਤੇ ਜਦੋਂ ਵੀ ਤੁਸੀਂ ਕਿਤੇ ਇੰਟਰਵਿਊ ਦੇਣ ਜਾਣਾ ਤੇ ਤੁਸੀਂ 31 ਰਾਗ ਪਹਿਲਾਂ ਕਿਉਂ, ਕਿਉਂਕਿ ਐਮਬੈਸੀਆਂ ਦੇ ਵਿੱਚ ਸਾਰੇ ਵਿੱਚ 31 ਲਿਖੇ ਹੋਏ ਨੇ, ਉਹ ਫਿਰ ਕਹਿਣਗੇ ਇਹਨੂੰ ਨਹੀਂ ਪਤਾ। ਪਰ ਇਹ ਹੈ ਕਿ ਉੱਥੇ ਜਵਾਬ ਕੀ ਹੈ ਕਿ 31 ਮੁੱਖ ਰਾਗ ਨੇ, 31 ਰਾਗ ਪ੍ਰਕਾਰ ਨੇ ਜੀ। ਮੁੱਖ ਰਾਗ ਸ੍ਰੀ ਰਾਗ ਤੋਂ ਲੈ ਕੇ ਜੈਜਵੰਤੀ ਤੱਕ, ਤੇ ਮਿਸ਼ਰਤ ਰਾਗ ਨੇ ਗੌੜੀ ਦੇ 11 ਪ੍ਰਕਾਰ, ਗੌੜੀ ਚੇਤੀ, ਗੌੜੀ ਮਾਝ, ਗੌੜੀ ਦੱਖਣੀ, ਗੌੜੀ ਮਾਲਵਾ, ਗੌੜੀ ਮਾਲਾ, ਇਸ ਤਰ੍ਹਾਂ ਕਰਦੇ ਕਰਦੇ ਪ੍ਰਭਾਤੀ, ਵਿਭਾਜ, ਪ੍ਰਭਾਤੀ ਤੱਕ ਚਲੋ। ਗੁਰਬਾਣੀ ਦੇ 31 ਮਿਸ਼ਰਤ ਰਾਗ ਨੇ ਮਾਰੇ ਨੇ, ਲਿਖੇ ਨੇ। 55 ਪੜਤਾਲਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, 55 ਸਭ ਤੋਂ ਟਫ ਗਾਇਕੀ ਹੈ। ਪੜਤਾਲ ਦਾ ਮਤਲਬ ਹੁੰਦਾ ਤਾਲ ਪਰਤ ਕੇ ਆਵੇ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਸਥਾਈ ਕਿਸੇ ਵੀ ਤਾਲ ਚ ਹੋ ਸਕਦੀ ਹੈ, ਅੰਤਰੇ ਚੇਂਜਸ, ਅੰਤਰੇ ਤਾਲ ਚੇਂਜ ਹੁੰਦੀ ਹੈ, ਫਿਰ ਸਥਾਈ ਤੇ ਉਸ ਲੈ ਚ ਆਉਣਾ ਔਖਾ ਵਿਸ਼ਾ ਹੈ ਜੀ। ਤੇ ਅਸੀਂ ਕਈ ਵਾਰੀ ਮਤਲਬ ਮੈਨੂੰ ਕੀ ਕਹਿੰਦੇ ਤੇ ਕਹਿੰਦੇ ਜੀ ਸਿੱਖੀ ਤੇ ਬੜੀ ਸੌਖੀ ਹੈ, ਤੁਸੀਂ ਔਖੀ ਕਰਦੇ ਹੋ। ਮਤਲਬ ਮੈਂ ਕਿਹਾ ਮਹਾਰਾਜ ਨੇ ਪੜਤਾਲਾਂ ਗਈਆਂ ਤੇ ਗੁਰੂ ਸਾਹਿਬ ਗਾਉਂਦੇ ਰਹੇ ਨੇ, ਹਨਾ। ਇਸ ਕਰਕੇ ਇੱਕ ਤੇ ਉਹ ਹੋ ਗਿਆ। ਉਸ ਤੋਂ ਬਾਅਦ ਗੁਰਬਾਣੀ ਫੋਕ, ਅਲਾਣੀਆਂ, ਘੋੜੀਆਂ, ਜਿਵੇਂ ਤੁਹਾਨੂੰ ਪਹਿਲਾਂ ਮੈਂ ਗੱਲ ਕੀਤੀ ਕਿ ਗੁਰੂ ਸਾਹਿਬ ਕਹਿੰਦੇ ਘੋੜੀਆਂ ਵਿਆਹ ਮੁੰਡੇ ਤੇ ਭੈਣ ਗਾਉਂਦੀ, ਗਾਓ ਘੋੜੀਆਂ, ਕੌਣ ਕਹਿੰਦਾ ਰੋਕਦਾ ਤੁਹਾਨੂੰ? ਪਰ ਕਹਿੰਦੇ ਘੋੜੀ ਗਾਓ, ਇਸ ਦੇਹ ਰੂਪੀ ਘੋੜੀ ਨੂੰ ਸਜਾਓ, ਉਹ ਸੰਸਾਰੀ ਘੋੜੀ ਨਾ ਸਜਾਓ। ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਰਾਗ ਬੜਹੰਸ ਤੇ। ਅਲਾਣੀਆਂ, ਮਾਈਆਂ ਰੋਂਦੀਆਂ, ਆਪਾਂ ਦੇਖਦੇ ਨਾ ਵੈਣ ਪਾਉਂਦੀਆਂ ਨੇ, ਉਹ ਕਹਿੰਦੇ ਅਲਾਣੀਆਂ ਕਰੋ, ਪਰ ਕਿਹਦੇ ਲਈ ਕਰੋ, ਕਿਹਦੇ ਲਈ ਤੁਸੀਂ ਗਾਓ? ਧੰਨ ਸਰੰਦਾ ਸੱਚਾ ਪਾਤਸ਼ਾਹ, ਅਲਾਣੀਆਂ ਬਾਣੀ ਦੇ ਵਿੱਚ ਲਿਖਿਆ, ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੇ ਲਾਇਆ। ਤੁਸੀਂ ਉਸ ਮਨੁੱਖ ਦੀ ਸਿਫਤਾਂ ਕਰਕੇ ਨਾ ਰਹੋ, ਤੁਸੀਂ ਉਹ ਬਰਾਗ ਇਹ ਲਿਆਓ ਕਿ ਜਿਹਦੇ ਹੁਕਮ 'ਚ ਮਨੁੱਖ ਇਸ ਸੰਸਾਰ 'ਚ ਆਇਆ, ਜਿਹਦੇ ਹੁਕਮ 'ਚ ਇਸ ਸੰਸਾਰ 'ਚ ਗਿਆ, ਉਹਦੀ ਉਸਤਤ ਵਿੱਚ ਤੁਸੀਂ ਅਲਾਣੀਆਂ ਕਰੋ, ਅਲਾਓ, ਸਿਫਤ ਕਰੋ। ਅਲਾਣੇ ਦਾ ਮਤਲਬ ਸਿਫਤ ਕਰਨਾ, ਉਹਦੀ ਸਿਫਤ ਕਰਨੀ ਨਾ। ਆਪਾਂ ਦੇਖਦੇ ਹੋ ਜਿਹੜਾ ਬੰਦਾ ਮਰਿਆ ਉਹਦੀ ਸਿਫਤ, ਤੂੰ ਚੰਗਾ ਸੀ, ਤੂੰ ਇਹ ਸੀ, ਉਹ ਕਹਿੰਦੇ ਉਹਦੀ ਸਿਫਤ ਕਰੋ ਜਿਹਦੇ ਹੁਕਮ 'ਚ ਜੀਵ ਹੁੰਦਾ, ਜਿਹਦੇ ਹੁਕਮ ਅਨੁਸਾਰ ਜਾਂਦਾ। ਇਸ ਕਰਕੇ ਕਰਹਲੇ, ਊਠਾਂ ਵਾਲੇ ਗੀਤ, ਗਾਥਾ, ਚੌਬਲੇ, ਛੰਤ, ਮੁੰਦਾਵਣੀ, ਸੁਚੱਜੀ, ਕੁਚੱਜੀ, ਗੁਣਮੰਤੀ, ਮਹਾਰਾਜ ਦੇ ਆਰਤੀ, ਲਾਵਾਂ, ਇਹ ਸਾਰਾ ਫੋਕ ਹੈ। ਮਤਲਬ ਕਿੰਨਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਵਿੱਚ। ਰਾਗਮਾਲਾ 84 ਰਾਗਾਂ ਦਾ ਜ਼ਿਕਰ ਹੈ। ਗਜ਼ਲ ਕਾਫੀ, ਹਾਂਜੀ ਕਾਫੀ ਹੈਗੀ, ਗਜ਼ਲ ਨਹੀਂ, ਗਜ਼ਲ ਗੁਰੂ ਗੋਬਿੰਦ ਸਿੰਘ ਮਹਾਰਾਜ, ਹੈ ਨਾ। ਮਤਲਬ ਇਸ ਤਰ੍ਹਾਂ ਕੇ ਖਿਆਲ, ਧਰੁਪਦ, ਪਦੇ ਸਾਰੇ ਧਰੁਪਦ ਨੇ। ਇਸ ਕਰਕੇ ਗੁਰੂ ਸਾਹਿਬਾਂ ਨੇ ਹਰ ਸੰਗੀਤਕ ਚੀਜ਼ ਨੂੰ ਲਿਆ ਰਾਗਾਤਮਕ ਢੰਗ ਨਾਲ। ਸਾਡੀ ਕਮਜ਼ੋਰੀ ਹੈ ਕਿ ਅਸੀਂ ਉਹ ਤੋਂ ਦੂਰ ਹੋ ਗਏ। ਬਿਲਕੁਲ ਜੀ। ਸੋ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ, ਪਰ ਫਿਲਹਾਲ ਵਕਤ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ।